ਯੂਐਸ ਬਾਰਡਰ ਪੈਟਰੋਲ ਏਜੰਟਸ ਨੇ 200 ਪਾਉਂਡ ਦੀ ਮੈਥ ਇੱਕ ਪਿਕਅਪ ਦੇ ਵਿੱਚੋਂ ਫੜੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਇੱਕ ਯੂਐਸ ਦਾ ਹੀ ਸਿਟੀਜ਼ਨ 26 ਸਾਲਾਂ ਦਾ ਆਪਣਾ 2020 ਪਿਕਅਪ ਟਰੱਕ ਲੈ ਕੇ ਆ ਰਿਹਾ ਸੀ ਮਕਸੀਕੋ ਵਾਲੇ ਬਾਰਡਰ ਦੇ ਉੱਤੇ। ਜਦੋਂ ਬਾਰਡਰ ਪੈਟਰੋਲ ਏਜੰਟ ਨੂੰ ਸ਼ੱਕ ਪਈ ਵੀ ਇਹਦੇ ਵਿੱਚ ਕੁਝ ਚੇਂਜਸ ਕੀਤੀਆਂ ਲੱਗਦੀਆਂ ਹੈਗੀਆਂ ਤੇ ਮੈਥ 200 ਪਾਉਂਡ ਉਹਦੇ ਵਿੱਚੋਂ ਸੀਜ਼ ਕੀਤੀ ਗਈ ਹੈਗੀ ਆ। ਇਸ ਤੋਂ ਬਿਨਾਂ ਫੈਂਟਲਿਨ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਸੀਜ਼ ਕੀਤੀ ਗਈ ਹੈਗੀ ਆ। ਸੀਬੀਪੀ ਜੋ ਕਸਟਮ ਬਾਰਡਰ ਪੈਟਰੋਲ ਏਜੰਟਸ ਆ, ਉਹਨਾਂ ਨੇ ਕਿਹਾ ਨੋ ਮੈਟਰ ਵਟ ਲੋਕ ਕੋਸ਼ਿਸ਼ ਬਹੁਤ ਕਰਦੇ ਆ, ਪਰ ਆਪਾਂ ਜਿਹੜੀ ਆ ਇਸ ਨੂੰ ਅੱਗੇ ਨਹੀਂ ਲੰਘਣ ਦੇਵਾਂਗੇ। ਬਾਰਡਰ ਪੈਟਰੋਲ ਏਜੰਟ ਨੇ ਕਲਿਕਸਕੋ ਜੋ ਹੈਗਾ ਆ ਬੈਸਟ ਪੋਰਟ ਆਫ ਐਂਟਰੀ, ਉਹ ਡਰੱਗ ਸਮਗਲਿੰਗ ਲਈ ਬਹੁਤ ਜ਼ਿਆਦਾ ਜਾਣਿਆ ਜਾਂਦਾ। ਮਈ ਮਹੀਨੇ ਦੇ ਵਿੱਚ ਉੱਥੇ 78 ਦੇ ਕਰੀਬ ਜੋ ਪੈਕੇਜਸ ਆ ਫੈਂਟਲਿਨ ਦੇ, ਇਹ ਕਲੈਕਸੀਕੋ ਵਾਲਾ ਜੋ ਬਾਰਡਰ ਆ ਉੱਥੋਂ ਫੜੇ ਸੀ, ਜੋ ਕਿ 109 ਪਾਉਂਡ ਦੇ ਬਣਦੇ ਹੈਗੇ ਆ। ਸੋ ਇੱਥੇ ਦੇਖੋ ਕਿ ਇੰਨੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਡਰੱਗ ਉਹ ਅਮਰੀਕਾ ਦੇ ਵਿੱਚ ਮਕਸੀਕੋ ਦੇ ਥਾਣੀ ਆ ਰਹੀ ਹੈਗੀ। ਜੀ ਬਿਲਕੁਲ। ਇਹੀ ਨਹੀਂ, ਤੁਸੀਂ ਡਰੱਗ ਬਸਟ ਸਰਚ ਕਰਕੇ ਦੇਖ ਲਓ, ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹੀ ਹਾਹਾਕਾਰ ਜਿਹੜੀ ਆ ਉਹ ਮਚੀ ਹੋਈ ਆ, ਜਿੱਥੇ ਟ੍ਰੈਫਿਕਰਸ ਦੇ ਨਾਲ-ਨਾਲ ਇਸੇ ਤਰੀਕੇ ਦੀ ਜਿਹੜੀ ਖੇਪ ਆ ਉਹ ਲਗਾਤਾਰ ਫੜ ਹੁੰਦੀ ਆ ਰਹੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਇੱਕ ਹਾਰਮ ਰਿਡਕਸ਼ਨ ਇੰਸਟੀਚਿਊਟ, ਉਹਨਾਂ ਨੇ ਇੱਕ ਨਵਾਂ ਪ੍ਰੋਗਰਾਮ ਚਾਲੂ ਕਰ ਦਿੱਤਾ, ਜਿਹਦੇ ਵਿੱਚ ਕਹਿੰਦੇ ਤੁਸੀਂ ਨੀਡਲਸ ਐਕਸਚੇਂਜ ਕਰ ਸਕਦੇ ਆ। ਸੋ ਇਹ ਬੇਸਿਕਲੀ ਨਸ਼ੇੜੀਆਂ ਦੇ ਲਈ ਇਹਨਾਂ ਨੇ ਜਿਹੜਾ ਨੀਡਲ ਐਕਸਚੇਂਜ ਸਰਵਿਸਿਜ਼ ਆ ਉਸ ਨੂੰ ਲੈ ਕੇ ਆਂਦਾ ਆ। ਸੈਂਟਾ ਐਨਾ ਦੇ ਵਿੱਚ ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਦੀ ਆਬਜੈਕਸ਼ਨ ਦੇ ਉਲਟ ਜਾ ਕੇ ਇਹ ਜਿਹੜਾ ਪ੍ਰੋਗਰਾਮ ਆ ਉਹ ਲਿਆਂਦਾ ਜਾ ਰਿਹਾ। ਸਿਟੀ ਮੈਨੇਜਰ ਜਿਹੜੇ ਉੱਥੇ ਦੇ ਕ੍ਰਿਸਟੀਅਨ ਰਿਜ ਤੇ ਪੁਲਿਸ ਚੀਫ ਡੇਵਿਡ ਵੈਲੈਂਟਿਨ ਨੇ ਇਸ ਦੇ ਆਪੋਜੀਸ਼ਨ ਦੇ ਵਿੱਚ ਲੈਟਰ ਜਿਹੜੀ ਆ ਉਹ ਘੱਲੀ ਸੀ ਸਟੇਟ ਹੈਲਥ ਡਿਪਾਰਟਮੈਂਟ ਨੂੰ। ਉਹਨਾਂ ਨੇ ਕਿਹਾ ਵੀ ਇਹਦੇ ਨਾਲ ਪਬਲਿਕ ਹੈਲਥ ਅਤੇ ਸੇਫਟੀ ਦਾ ਇਸ਼ੂ ਜਿਹੜਾ ਉਹ ਬਣਦਾ ਹੈ, ਕਿਉਂਕਿ ਪਹਿਲਾਂ ਵੀ ਇੱਕ ਅਜਿਹੇ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। 2016 ਤੋਂ 2018 ਦੇ ਦਰਮਿਆਨ ਔਰੰਜ ਕਾਉਂਟੀ ਦੇ ਵਿੱਚ ਨੀਡਲ ਐਕਸਚੇਂਜ ਪ੍ਰੋਗਰਾਮ ਚੱਲਿਆ ਸੀ। ਫਿਰ ਇਹ ਸੈਂਟਾ ਐਨਾ ਦੇ ਵਿੱਚ ਇਸ ਨੂੰ ਸ਼ਟ ਡਾਊਨ ਕਰ ਦਿੱਤਾ ਸੀ। ਇਸ ਤੋਂ ਸਿਟੀ ਅਫੀਸ਼ੀਅਲਸ ਨੇ ਪਰਮਿਟ ਜਿਹੜਾ ਉਹ ਨਹੀਂ ਸੀ ਦਿੱਤਾ। ਹੁਣ ਇਸੇ ਗਰੁੱਪ ਨੂੰ ਉਦੋਂ ਜੱਜ ਨੇ ਵੀ ਰੋਕ ਜਿਹੜੀ ਉਹ ਲਗਾ ਦਿੱਤੀ ਸੀ, ਜਦ ਇਹਨਾਂ ਨੇ ਮੋਬਾਈਲ ਨੀਡਲ ਐਕਸਚੇਂਜ ਪ੍ਰੋਗਰਾਮ ਔਰੰਜ ਕਾਉਂਟੀ ਦੀਆਂ 4 ਸ਼ਹਿਰਾਂ ਦੇ ਵਿੱਚ ਚਾਲੂ ਕੀਤਾ ਸੀ। ਇਸ ਦੀ ਆਪੋਜੀਸ਼ਨ ਦੇ ਬਾਵਜੂਦ ਇਹ ਜਿਹੜਾ ਹਾਰਮ ਰਿਡਕਸ਼ਨ ਇੰਸਟੀਚਿਊਟ ਆ, ਉਹਨਾਂ ਦੇ ਦੁਆਰਾ ਨੀਡਲ ਐਕਸਚੇਂਜ ਪ੍ਰੋਗਰਾਮ ਸੈਂਟਾ ਐਨਾ ਦੇ ਵਿੱਚ ਚਾਲੂ ਕੀਤਾ ਜਾ ਰਿਹਾ ਹੈ। ਜੀ ਅਗਲੀ